ਭਾਰਤ ਇੱਕ ਅਹਿਮ ਸਾਡਾ ਪੜੋਸੀ ਦੇਸ਼ ਹੈ। ਕਈ ਮਾਮਲਿਆਂ 'ਚ ਅਸੀਂ ਉਹਦੇ 'ਤੇ ਡਿਪੈਂਡੈਂਟ ਹੈ, ਕਈ ਮਾਮਲਿਆਂ 'ਚ ਭਾਰਤ ਨੂੰ ਵੀ ਸਾਡੇ ਤੋਂ ਜਿਹੜੀਆਂ ਨੇ ਸੁਵਿਧਾਵਾਂ ਮਿਲਦੀਆਂ ਨੇ। ਭਾਰਤ ਦੇ ਲੋਕ ਵੱਡੀ ਗਿਣਤੀ 'ਚ ਬੰਗਲਾਦੇਸ਼ 'ਚ ਕੰਮ ਕਰਦੇ ਨੇ ਕਿ ਜੇ ਤੁਸੀਂ ਬੜਾ ਭਾਈ ਛੋਟਾ ਭਾਈ ਕਰਕੇ ਛੋਟੇ ਨੂੰ ਉਹੀ ਕੰਨ ਮਰੋੜ ਕੇ ਜਿਵੇਂ ਬੰਗਲਾਦੇਸ਼ ਨੂੰ ਉਹਨਾਂ ਨੇ ਇੱਕ ਸਟੇਟ ਬਣਾਇਆ ਹੋਇਆ ਸੀ, ਨਹੀਂ, ਦੋਨਾਂ ਦੇਸ਼ਾਂ ਦੇ ਵਿਚਕਾਰ ਜਿਹੜੇ ਸਬੰਧ ਨੇ ਉਹ ਬਰਾਬਰੀ ਤੇ ਇਮਾਨਦਾਰੀ ਦੀ ਬੁਨਿਆਦ ਤੇ ਹੋਣੇ ਚਾਹੀਦੇ ਨੇ। ਅਸੀਂ ਕੁਝ ਵੀ ਐਸਾ ਨਹੀਂ ਕਰਾਂਗੇ ਜਿਹਦੇ ਨਾਲ ਭਾਰਤ ਦਾ ਕੋਈ ਜਿਹੜਾ ਰਣਨੀਤਕ ਉਸ ਨੂੰ ਨੁਕਸਾਨ ਹੋਏ, ਪਰ ਅਸੀਂ ਆਪਣੇ ਪੜੋਸੀ ਤੋਂ ਵੀ ਉਹ ਇਹੀ ਉਮੀਦ ਕਰਦੇ ਹਾਂ ਕਿ ਉਹ ਐਸਾ ਕੁਝ ਨਾ ਕਰੇ ਜਿਹਦੇ ਨਾਲ ਸਾਡੇ ਹਿੱਤਾਂ ਨੂੰ ਚੋਟ ਲੱਗੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਤੇ ਭਾਰਤ ਦੇ ਵਾਲੇ ਨਾਲ ਕਿ ਬੰਗਲਾਦੇਸ਼ ਵਿੱਚ ਨਵੀਂ ਬਣੀ ਸਰਕਾਰ ਅਤੇ ਬੰਗਲਾਦੇਸ਼ ਦੀ ਫੌਜ ਵੱਲੋਂ ਭਾਰਤ ਦੇ ਖਿਲਾਫ ਪੂਰੀ ਅਣਖ ਤੇ ਗੈਰਤ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਔਰ ਬੰਗਲਾਦੇਸ਼ ਦੇ ਫੌਜੀ ਮੁਖੀ ਨੇ ਕਿਹਾ ਹੈ ਕਿ ਭਾਰਤ ਨਾਲ ਅਸੀਂ ਦੋਸਤਾਨਾ ਸੰਬੰਧ ਚਾਹੁੰਦੇ ਹਾਂ ਪਰ ਬਰਾਬਰੀ ਦੇ ਆਧਾਰ ਤੇ ਦਬੇਲ ਬਣ ਕੇ ਨਹੀਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਚੀਰਾ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਹਿਲੇ ਸੈਗਮੈਂਟ 'ਚ ਅਸੀਂ ਗੱਲ ਕਰਕੇ ਹਟੇ ਹਾਂ ਇਸ ਤੋਂ ਪਿਛਲੇ ਸੈਗਮੈਂਟ 'ਚ ਕਿ ਪਾਕਿਸਤਾਨ ਦੇ ਹਾਕਮ ਕਿਸ ਕਿਸਮ ਦੀ ਬੇਗੈਰਤੀ ਦਿਖਾ ਰਹੇ ਨੇ। ਭਾਰਤ ਠੁੱਡ ਮਾਰਦਾ ਹੈ ਅਤੇ ਉਹ ਠੁੱਡ ਨੂੰ ਫੜ ਕੇ ਵੀ ਕਹਿੰਦੇ ਨੇ ਜੀ ਅਸੀਂ ਤਾਂ ਤੁਹਾਡੇ ਨਾਲ ਦੋਸਤੀ ਚਾਹੁੰਦੇ ਹਾਂ ਕਿ ਭਾਈ ਕੁਛ ਤਾਂ। ਹੁਣ ਬੰਗਲਾਦੇਸ਼, ਹੁਣ ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਹੈ, ਪਾਕਿਸਤਾਨ ਦਾ ਇੱਕ ਇੰਟਰਨੈਸ਼ਨਲ ਸਟੇਟਸ ਹੈ। ਹੁਣ ਜਿਵੇਂ ਅਸੀਂ ਦੱਸਿਆ ਸੀ ਕਿ ਵੀ 193 ਮੁਲਕਾਂ 'ਚੋਂ ਲਗਭਗ 180 ਮੁਲਕਾਂ ਨੇ ਪਾਕਿਸਤਾਨ ਦੇ ਹੱਕ 'ਚ ਵੋਟ ਪਾ ਕੇ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦਾ ਜਿਹੜਾ 2 ਸਾਲਾ ਰੋਟੇਸ਼ਨਲ ਮੈਂਬਰ ਹੈ ਉਹ ਪਾਕਿਸਤਾਨ ਨੂੰ ਚੁਣਿਆ। ਬੰਗਲਾਦੇਸ਼ ਤਾਂ ਕੁਛ ਵੀ ਨਹੀਂ ਹੈ। ਉਹਦਾ ਕਿੰਨਾ ਕੁ ਏਰੀਆ ਬੰਗਲਾਦੇਸ਼ ਦਾ 94% ਏਰੀਆ ਘਿਰਿਆ ਹੋਇਆ ਭਾਰਤ ਨਾਲ, 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਉਹਨਾਂ ਦਾ। ਫਿਰ ਜਿਹੜੀ ਉਹ ਸਰਹੱਦ ਦੇ ਵੀ ਉਹਨਾਂ ਦੇ ਰੌਲਾ ਹੈ ਪਾਣੀ, ਵਾਟਰ, ਕਿਉਂਕਿ ਜਿਵੇਂ ਅਸੀਂ ਬ੍ਰਹਮਪੁੱਤਰਾ ਦੀ ਗੱਲ ਕਰਕੇ ਹਟੇ ਹਾਂ, ਗੰਗਾ ਦੀ ਗੱਲ ਕਰਦੇ ਹਾਂ, ਉਹ ਪਦਮਨੀ ਬਣ ਜਾਂਦੀ ਆ। ਸੋ ਜਿਹੜਾ ਇੰਡੀਆ ਉਹ ਤਾਂ ਅਪਰ ਰਾਈਪੇਰੀਅਨ ਹੈ, ਉਹ ਵਾਟਰ ਨੂੰ ਐਜ਼ ਏ ਵੈਪਨ ਇਸਤੇਮਾਲ ਕਰਦੇ ਰਹੇ ਨੇ। ਸ਼ੇਖ ਹਸੀਨਾ ਨੇ ਤਾਂ ਸਰੈਂਡਰ ਕੀਤਾ ਹੋਇਆ ਸੀ। ਫਰਾਕਾ ਡੈਮ ਦਾ ਇਸ਼ੂ ਜਾਂ ਦੂਜਾ, ਲੇਕਿਨ ਜਿਹੜੀ ਗੈਰਤ ਔਰ ਅਣਖ ਹੁੰਦੀ ਹੈ ਇਹ ਹੋਰ ਚੀਜ਼ ਹੁੰਦੀ ਹੈ। ਇਹਦਾ ਕੋਈ ਸਬੰਧ ਨਹੀਂ ਹੁੰਦਾ ਕਿ ਭਾਈ ਤੁਸੀਂ ਕਿੰਨੇ ਡਿਪੈਂਡੈਂਟ ਹੋ ਕਿੰਨੇ ਨਹੀਂ ਹੋ। ਜਦੋਂ ਤੁਸੀਂ ਗੈਰਤ ਦਾ ਅਣਖ ਨਾਲ ਜੀਣਾ ਹੁੰਦਾ ਹੈ ਅਤੇ ਗੈਰਤ ਔਰ ਅਣਖ ਨਾਲ ਜਿਹੜੇ ਜਿਉਂਦੇ ਨੇ ਉਹ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰਦੇ ਨੇ, ਉਹ ਸਰੈਂਡਰ ਨਹੀਂ ਕਰਦੇ। ਹੁਣ ਜਿਹੜਾ ਨਵੀਂ ਚੇਂਜ ਹੋਈ ਮੁਹੰਮਦ, ਹਾਲਾਂ ਉਹਨਾਂ ਨੂੰ ਇੱਕ ਚੰਗਾ ਲੀਡਰ ਮਿਲਿਆ ਮੁਹੰਮਦ ਯੂਨਸ, ਨੋਬਲ ਲੌਰੀਏਟ, ਪਰ ਇਹ ਸਾਰਿਆਂ ਨੂੰ ਜਦੋਂ ਦੀ ਇਹ ਪਿਛਲੇ ਕੁਛ ਮਹੀਨਿਆਂ ਦੀ ਚੇਂਜ ਹੋਈ ਹੈ, ਜਿਵੇਂ ਉਹ ਅੰਦਰੂਨੀ ਸੁਧਾਰ ਕਰ ਰਹੇ ਨੇ, ਜਿਵੇਂ ਉਹ ਪਰਜ ਆਊਟ ਕਰ ਰਹੇ ਨੇ ਜਿਹੜੇ ਵੀ ਐਲੀਮੈਂਟ ਇੰਡੀਅਨ ਏਜੰਸੀਆਂ ਅਜੀਤ ਡੋਵਲ ਰਾਹ ਨੇ ਬੰਗਲਾਦੇਸ਼ 'ਚ ਵਾੜੇ ਨੇ, ਔਰ ਜਿਵੇਂ ਉਹਨਾਂ ਦੀ ਫੌਜ ਵੀ, ਅਦਰਵਾਈਜ਼ ਹੁੰਦਾ ਇਹ ਹੈ ਵੀ ਜਦੋਂ ਅਸਥਿਰਤਾ ਹੁੰਦੀ ਹੈ ਫੌਜ ਆ ਕੇ ਟੇਕ ਓਵਰ ਕਰ ਲੈਂਦੀ ਹੈ, ਜਿਵੇਂ ਪਾਕਿਸਤਾਨ ਦਾ ਹਾਲ ਹੈ, ਜਾਂ ਜਿਹੜੀ ਸਿਵਲੀਅਨ ਗੌਰਮੈਂਟ ਵੀ ਹੁੰਦੀ ਆ ਉਸ ਦੇ ਉੱਤੇ ਜ਼ਿਆਦਾ ਫੌਜ ਦਾ ਇੰਪੈਕਟ ਹੁੰਦਾ ਹੈ। ਪਰ ਬੰਗਲਾਦੇਸ਼ 'ਚ ਮੈਨੂੰ ਲੱਗਦਾ ਹੈ ਕਿ ਵੀ ਉਹ ਇੱਕ ਆਈਡੀਅਲ ਮਾਡਲ ਕ੍ਰੀਏਟ ਕਰ ਰਹੇ ਨੇ। ਔਰ ਇੱਕ ਪਾਸੇ ਤਾਂ ਉਹਨਾਂ ਨੇ ਭਾਰਤ ਦਾ ਪੂਰਾ ਨਕਸ਼ ਦਮ ਕੀਤਾ ਹੈ ਵੀ ਲਿਆਓ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਕਰੋ। ਉਹਨਾਂ ਨੇ ਇੰਟਰਪੋਲ ਵਾਰੰਟ ਵੀ ਜਾਰੀ ਕੀਤੇ ਨੇ। ਔਰ ਇੱਕ ਮੈਂ ਇਹਨਾਂ ਦਾ ਫੋਰਨ ਪੋਲਿਸੀ ਐਕਸਪਰਟ ਇੰਡੀਆ ਦਾ ਦੇਖ ਰਿਹਾ ਸੀ, ਉਹ ਇਹ ਕਹਿ ਰਿਹਾ ਸੀ ਭਾਰਤ ਨੇ ਬੜਾ ਗੱਲ ਪਾ ਲਈ, ਇਹਨੂੰ ਦੁਬਈ ਨੂੰ ਤੋੜ ਦਿੰਦੇ ਬੀਬੀ ਨੂੰ ਜਾਂ ਕਿਤੇ ਹੋਰ। ਉਹਨੇ ਕਿਹਾ ਨਾ ਅਮਰੀਕਾ, ਨਾ ਇੰਗਲੈਂਡ, ਨਾ ਫਰਾਂਸ, ਕੋਈ ਵੀ ਉਹਨੂੰ ਲੈਣ ਨੂੰ ਤਿਆਰ ਨਹੀਂ। ਉਹਨੇ ਕਿਹਾ ਵੀ ਇਹ ਤੁਸੀਂ ਉਹ ਵਰਤ ਲਿਆ ਉਹਨੂੰ ਜਿਹੜਾ ਵਰਤਣਾ ਸੀ, ਹੁਣ ਤੁਸੀਂ ਜਿਹੜਾ ਉਹ ਆਪਣੇ ਲਈ ਇੱਕ ਮੁਸੀਬਤ ਖੜੀ ਕਰ ਲਈ ਹੈ। ਔਰ ਬੰਗਲਾਦੇਸ਼ ਲਗਾਤਾਰਤਾ ਨਾਲ ਆਫੀਸ਼ੀਅਲੀ ਉਹਨਾਂ ਨੇ ਮੰਗ ਲਿਆ। ਹੁਣ ਬੰਗਲਾਦੇਸ਼ ਦਾ ਇੱਕ ਪ੍ਰੋਮੀਨੈਂਟ ਅਖਬਾਰ ਹੈ ਪ੍ਰਥਮ ਆਲੋ, ਉਸ ਨੂੰ ਜਿਹੜੇ ਬੰਗਲਾਦੇਸ਼ ਦੇ ਫੌਜੀ ਚੀਫ ਨੇ, ਚੀਫ ਆਰਮੀ ਸਟਾਫ ਜਨਰਲ ਵਕਾਰ ਉਜ਼ ਜ਼ਮਾ, ਉਹਨਾਂ ਦਾ ਇੱਕ ਇੰਟਰਵਿਊ ਆਇਆ। ਔਰ ਮੈਂ ਜਦੋਂ ਇੰਟਰਵਿਊ ਦੇਖਿਆ ਤਾਂ ਮੈਨੂੰ ਲੱਗਿਆ ਵੀ ਇਹਨੂੰ ਗੈਰਤ ਕਹਿੰਦੇ ਨੇ। ਉਹਨਾਂ ਨੇ ਭਾਰਤ ਦੇ ਬਾਰੇ ਬੜੀ ਖੁੱਲ੍ਹ ਕੇ ਟਿੱਪਣੀਆਂ ਕੀਤੀਆਂ ਔਰ ਉਹਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਭਾਰਤ ਦੇ ਉੱਤੇ ਡਿਪੈਂਡ ਵੀ ਕਰਦੇ ਹਾਂ, ਭਾਰਤ ਵੀ ਸਾਡੇ 'ਤੇ ਡਿਪੈਂਡ ਕਰਦਾ ਹੈ। ਔਰ ਇਹ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਭਾਰਤ ਦੇ ਨਾਲ ਸਾਡੇ ਕਈ ਮੁੱਦੇ ਨੇ, ਪਾਣੀ ਨੂੰ ਲੈ ਕੇ ਹੈ, ਸਰਹੱਦ ਦਾ ਮੁੱਦਾ ਹੈ, ਲੇਕਿਨ ਭਾਰਤ ਇੱਕ ਅਹਿਮ ਸਾਡਾ ਪੜੋਸੀ ਦੇਸ਼ ਹੈ। ਕਈ ਮਾਮਲਿਆਂ 'ਚ ਅਸੀਂ ਉਹਦੇ 'ਤੇ ਡਿਪੈਂਡੈਂਟ ਹੈ, ਕਈ ਮਾਮਲਿਆਂ 'ਚ ਭਾਰਤ ਨੂੰ ਵੀ ਸਾਡੇ ਤੋਂ ਜਿਹੜੀਆਂ ਨੇ ਸੁਵਿਧਾਵਾਂ ਮਿਲਦੀਆਂ ਨੇ।
ਭਾਰਤ ਦੇ ਲੋਕ ਵੱਡੀ ਗਿਣਤੀ 'ਚ ਬੰਗਲਾਦੇਸ਼ 'ਚ ਕੰਮ ਕਰਦੇ ਨੇ ਔਰ ਭਾਰਤ ਦੇ ਵਿੱਚ ਇਹ ਜਿਹੜੇ ਕਾਮਾਗਾਰ ਦਿਹਾੜੀ ਹੈ ਇਹ ਕੋਈ ਪੱਕੇ ਤੌਰ ਤੇ ਵੀ ਰੁਕ ਜਾਂਦੇ ਨੇ ਔਰ ਕੰਮ ਕਰਦੇ ਨੇ। ਔਰ ਉਹਨੇ ਕਿਹਾ ਇਸੇ ਤਰ੍ਹਾਂ ਜਿਹੜੇ ਬੰਗਲਾਦੇਸ਼ ਦੇ ਲੋਕ ਇਲਾਜ ਲਈ ਭਾਰਤ ਜਾਂਦੇ ਨੇ, ਅਸੀਂ ਭਾਰਤ ਤੋਂ ਕਈ ਚੀਜ਼ਾਂ ਖਰੀਦਦੇ ਹਾਂ ਔਰ ਬੰਗਲਾਦੇਸ਼ ਦੀ ਸਥਿਰਤਾ ਜਿਹੜੀ ਹੈ ਉਸ ਨਾਲ ਭਾਰਤ ਦੇ ਹਿੱਤ ਜੁੜੇ ਹੋਏ ਨੇ। ਹਾਂ, ਦੋਨਾਂ ਦੇਸ਼ਾਂ ਦੇ ਵਿਚਕਾਰ ਜਿਹੜੇ ਸਬੰਧ ਨੇ ਉਹ ਬਰਾਬਰੀ ਤੇ ਇਮਾਨਦਾਰੀ ਦੀ ਬੁਨਿਆਦ ਤੇ ਹੋਣੇ ਚਾਹੀਦੇ ਨੇ ਕਿ ਜੇ ਤੁਸੀਂ ਬੜਾ ਭਾਈ ਛੋਟਾ ਭਾਈ ਕਰਕੇ ਛੋਟੇ ਨੂੰ ਹੀ ਕੰਨ ਮਰੋੜ ਕੇ, ਜਿਵੇਂ ਬੰਗਲਾਦੇਸ਼ ਨੂੰ ਉਹਨਾਂ ਨੇ ਇੱਕ ਸਟੇਟ ਬਣਾਇਆ ਹੋਇਆ ਸੀ, ਨਹੀਂ, ਉਹਨੇ ਕਿਹਾ ਵੀ ਇਹ ਬਰਾਬਰੀ ਔਰ ਇਸ ਦੇ ਆਧਾਰ ਤੇ ਹੋਣਗੇ। ਇਹ ਸਾਡਾ ਪੜੋਸੀ ਹੈ ਔਰ ਅਸੀਂ ਕੁਝ ਵੀ ਐਸਾ ਨਹੀਂ ਕਰਾਂਗੇ ਜਿਹਦੇ ਨਾਲ ਭਾਰਤ ਦਾ ਕੋਈ ਜਿਹੜਾ ਰਣਨੀਤਕ ਉਸ ਨੂੰ ਨੁਕਸਾਨ ਹੋਏ। ਪਰ ਅਸੀਂ ਆਪਣੇ ਪੜੋਸੀ ਤੋਂ ਵੀ ਉਹ ਇਹੀ ਉਮੀਦ ਕਰਦੇ ਹਾਂ ਕਿ ਉਹ ਐਸਾ ਕੁਝ ਨਾ ਕਰੇ ਜਿਹਦੇ ਨਾਲ ਸਾਡੇ ਹਿੱਤਾਂ ਨੂੰ ਚੋਟ ਲੱਗੇ ਔਰ ਸਾਡੇ ਹਿੱਤ ਆਪਸ 'ਚ ਇੱਕ ਦੂਜੇ ਨਾਲ ਜੁੜੇ ਹੋਏ ਨੇ ਔਰ ਇਸ ਦੇ ਉੱਤੇ ਦੋਵਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨੂੰ ਜਿਹੜਾ ਹੈ ਉਹ ਲਾਗੂ ਕਰਾਈਏ। ਫਿਰ ਉਹਨਾਂ ਨੇ ਕਿਹਾ ਵੀ ਸਾਡੀ ਬਿਹਤਰੀਨ, ਉਹਨੂੰ ਚੀਨ ਬਾਰੇ ਪੁੱਛਿਆ ਕਿ ਉਹਨੇ ਕਿਹਾ ਜੀ ਅਸੀਂ ਕਿਸੇ ਨਾਲ ਸਾਡੀ ਦੋਸਤੀ ਔਰ ਅਸੀਂ ਸਭ ਨਾਲ ਦੋਸਤੀ ਕਰਦੇ ਹਾਂ, ਇਹ ਸਾਡੀ ਬਿਹਤਰੀਨ ਨੀਤੀ ਹੈ, ਕਿਸੇ ਨਾਲ ਸਾਡਾ ਵੈਰ ਨਹੀਂ ਹੈ। ਹੁਣ ਉਹਨਾਂ ਨੇ ਕਿਹਾ ਚੀਨ ਨੇ ਬੰਗਲਾਦੇਸ਼ ਦੇ ਵਿੱਚ ਬਹੁਤ ਸਾਰਾ ਇਨਵੈਸਟ ਕੀਤਾ ਹੈ, ਸਾਡੇ ਲਈ ਅਹਿਮ ਹੈ, ਅਸੀਂ ਚੀਨੀ ਹਥਿਆਰਾਂ ਦਾ ਇਸਤੇਮਾਲ ਕਰਦੇ ਹਾਂ, ਸਾਡੀ ਹਵਾਈ ਫੌਜ ਵੀ ਜਿਹੜੀ ਹੈ ਉਹ ਚੀਨੀ ਹਥਿਆਰਾਂ ਦਾ ਇਸਤੇਮਾਲ ਕਰਦੀ ਹੈ, ਨੇਵੀ ਦੇ ਕੋਲ ਵੀ ਚੀਨ ਦੇ ਬਣੇ ਹੋਏ ਵੈਪਨ ਨੇ ਕਿਉਂਕਿ ਕੰਪੈਰੀਟਿਵਲੀ ਜਿਹੜੇ ਚੀਨ ਦੇ ਹਥਿਆਰ ਨੇ ਉਹ ਸਸਤੇ ਨੇ। ਔਰ ਉਹਨੂੰ ਜਦੋਂ ਪੁੱਛਿਆ ਗਿਆ ਕਿ ਕੀ ਫੌਜ ਇੰਟਰਫੀਅਰ ਕਰੇਗੀ ਬੰਗਲਾਦੇਸ਼ ਦੇ ਮਾਮਲਿਆਂ 'ਚ, ਉਹਨਾਂ ਨੇ ਕਿਹਾ ਵੀ ਬਿਲਕੁਲ ਫੌਜ ਨੂੰ ਨਹੀਂ ਕਰਨਾ ਚਾਹੀਦਾ। ਅਸੀਂ ਵੀ ਜਿਹੜਾ ਰਾਜਨੀਤੀ 'ਚ ਫੌਜ ਦਾ ਜਦੋਂ ਸ਼ਾਮਲ ਹੁੰਦੀ ਹੈ ਫੌਜ ਦਾ ਨੁਕਸਾਨ ਹੁੰਦਾ, ਪਹਿਲਾਂ ਵੀ ਹੋਇਆ, ਪਰ ਅਸੀਂ ਹੁਣ ਇਹ ਸਬਕ ਲੈ ਲਿਆ ਕਿ ਵੀ ਅਸੀਂ ਜਿਹੜਾ ਮੈਂ ਫੌਜ ਦਾ ਮੁਖੀ ਹਾਂ, ਮੈਂ ਇਸ ਗੱਲ ਨੂੰ ਯਕੀਨੀ ਬਣਾਵਾਂਗਾ ਕਿ ਸਿਆਸਤਦਾਨ ਲੋਕਾਂ ਦੇ ਭਲੇ ਲਈ ਕੰਮ ਕਰਨ। ਔਰ ਫਿਰ ਉਹਨੇ ਕਿਹਾ ਵੀ ਸਾਡੇ ਲਈ ਭਾਰਤ ਅਹਿਮ ਹੈ ਕਿਉਂਕਿ 94% ਸਾਡਾ ਬਾਰਡਰ ਭਾਰਤ ਦੇ ਨਾਲ ਲੱਗਦਾ ਹੈ ਔਰ 4367 ਕਿਲੋਮੀਟਰ ਸਾਡੀ ਲੰਬੀ ਸੀਮਾ ਬਾਰਡਰ ਹੈ। ਔਰ ਇਹ ਸਾਰਾ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਵਪਾਰ ਦੇ ਲਈ ਭਾਰਤ 'ਤੇ ਨਿਰਭਰ ਕਰਦੇ ਹਾਂ, ਪਰ ਬੰਗਲਾਦੇਸ਼ ਨਾਲ ਭਾਰਤ ਦੇ ਜਿਹੜੇ ਈਸਟ ਦੇ ਰਾਜ ਨੇ ਉਹਨਾਂ ਨੂੰ ਸਸਤਾ ਅਤੇ ਸੁਲਭ ਜਿਹੜਾ ਸੰਪਰਕ 'ਚ ਵੀ ਮਦਦ ਮਿਲਦੀ ਹੈ। ਔਰ ਇਹ ਜਿਹੜੇ ਜਿੱਥੇ ਗੜਬੜ ਚੱਲ ਰਹੀ ਸੀ ਭਾਰਤ ਦੇ ਇਹਨਾਂ ਨਾਰਥ ਈਸਟ ਸੂਬਿਆਂ 'ਚ, ਉਹਦੇ 'ਚ ਅਸੀਂ ਅਹਿਮ ਭੂਮਿਕਾ ਨਿਭਾਈ ਹੈ ਭਾਰਤ ਨੂੰ ਸੇਫਟੀ ਦੇਣ ਲਈ। ਇਸੇ ਤਰ੍ਹਾਂ ਬੰਗਲਾਦੇਸ਼ ਤੇ ਭਾਰਤ ਦੇ ਵਿੱਚ ਪਾਣੀ ਦੀ ਸਾਂਝੇਦਾਰੀ ਹੈ, ਕਾਰੋਬਾਰੀ ਹੈ, ਸ਼ਰਨਾਰਥੀਆਂ ਦੇ ਮੁੱਦੇ ਨੇ। ਇਸੇ ਤਰ੍ਹਾਂ ਜਿਹੜੇ ਬੰਗਲਾਦੇਸ਼ ਚਾਵਲ, ਕਣਕ, ਪਿਆਜ਼, ਲਸਣ, ਚੀਨੀ, ਕਾਟਨ, ਇਹ ਜਿਹੜਾ ਭਾਰਤ ਦੇ ਉੱਤੇ ਡਿਪੈਂਡ ਕਰਦੇ ਆ ਔਰ ਇਸੇ ਤਰ੍ਹਾਂ ਭਾਰਤ ਵੀ ਜਿਹੜਾ ਉਹ ਸਾਡੇ ਦੇ ਜਿਹੜਾ ਇਹ ਹੋਏ। ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਭਾਰਤ ਸਾਡੇ ਮਾਮਲਿਆਂ 'ਚ ਦਖਲਅੰਦਾਜ਼ੀ ਕਰੇ, ਸਾਨੂੰ ਜਿਹੜਾ ਉਹ ਘੁਰਕੀਆਂ ਮਾਰੇ ਜਾਂ ਸਾਡੇ ਉੱਤੇ ਜਿਹੜਾ ਉਹ ਦਬਾਅ ਬਣਾ ਕੇ ਰੱਖੇ। ਸਾਂਝੇਦਾਰੀ ਬਹੁਤ ਚੰਗੀ ਚੀਜ਼ ਹੈ ਪਰ ਬਰਾਬਰੀ ਦੇ ਆਧਾਰ 'ਤੇ। ਇਹ ਹੈ ਜਦੋਂ ਤੁਹਾਡੀ ਵਿਦੇਸ਼ ਨੀਤੀ ਜਾਂ ਫੋਰਨ ਪਾਲਿਸੀ ਦਾ ਇਹ ਧੁਰਾ ਬਣਦਾ ਹੈ, ਫਿਰ ਇਹ ਨਹੀਂ ਹੁੰਦਾ ਵੀ ਕਿਸੇ ਨੇ ਤੁਹਾਨੂੰ ਵਰਤ ਲਿਆ ਤੇ ਵਰਤ ਕੇ ਸੁੱਟਤਾ ਜਾਂ ਦੂਜਾ ਕਰ ਲਿਆ ਔਰ ਉਹਦੇ ਲਈ ਕਿਸੇ ਦਾ ਬਹੁਤ ਵੱਡਾ ਹੋਣਾ। ਪਾਕਿਸਤਾਨ ਨਿਊਕਲੀਅਰ ਪਾਵਰ ਹੈ ਪਰ ਉਹਨਾਂ ਦਾ ਹਾਲ ਕੀ ਹੋਇਆ, ਤੇ ਇੱਧਰ ਬੰਗਲਾਦੇਸ਼ 71 'ਚ ਹੋਂਦ 'ਚ ਆਇਆ, ਕਿੰਨੀ ਕੁ ਉਹਨਾਂ ਦੀ ਫੌਜ ਜਾਂ ਨੇਵੀ ਜਾਂ ਦੂਜੀ ਹੈ ਇੰਡੀਆ ਦੇ ਮੁਕਾਬਲੇ 'ਚ, ਲੇਕਿਨ ਉਹਨਾਂ ਨੇ ਆਪਣੀ ਜਿਹੜੀ ਗੈਰਤ ਔਰ ਅਣਖ ਹੈ ਉਹ ਵਿਖਾਈ ਹੈ। ਜੀ ਰਾਜਾ ਤੁਹਾਡਾ ਬਹੁਤ ਧੰਨਵਾਦ। ਸੋ ਪਹਿਲਾਂ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।